ਜੂਨ ਭਿੰਡਰ ਜੀਵਨ ਸੀ ਸਿੱਖ, ਅੱਛਾ ਭਿੰਡਰ ਸੀ ਜ਼ਾਤ। ਠੀਕ ਹੈ। ਆ ਤਲਵੰਡੀ ਭਿੰਡਰਾਂ ਇਹ ਭਰਾ ਸਨ। ਜੀਵਨ ਤਲਵੰਡੀ ਠੀਕ ਹੈ। ਭਰਾ ਸਨ। ਉਹ ਤਲਵੰਡੀ ਭਿੰਡਰਾਂ ਉਹ ਹੋ ਗਿਆ। ਜੀਵਨ ਹੈ ਕਿ ਜੀਵਨ ਭਿੰਡਰ ਸਿੱਖਾਂ ਦੇ। ਹਾਂ ਸਿੱਖਾਂ। ਕੁੰਦਨ ਸਿੰਘ ਸੀ ਇੱਕ। ਕੁੰਦਨ ਸਿੰਘ। ਅੱਛਾ ਜੀ। ਕੁੰਦਨ ਦਾ ਚਬਾਰਾ ਮਸ਼ਹੂਰ ਸੀ। ਅੱਛਾ ਕੁੰਦਨ ਦਾ ਚਬਾਰਾ। ਅੱਛਾ ਹੋਰ ਬਾਕੀ ਜੀਵਨ ਭਿੰਡਰ ਦੇ ਵਿੱਚ ਬਾਜ਼ਾਰ ਵੀ ਹੈ ਸੀ ਉਸ ਵਕਤ 'ਚ ਲੋਕ ਜਾਂ ਜਿੱਥੋਂ ਕੋਈ ਸ਼ਹਿਰ ਦਾ ਕਿਸੇ ਦਾ ਰੁੱਖ ਕਰਦੇ ਸੀ? ਹਾਂ ਸੁਨਿਆਰੇ ਦੁਕਾਨ ਸੀ। ਸੁਨਿਆਰੇ ਦੁਕਾਨ ਸੀ ਪਹਿਲੀ ਸਾਈਡ ਚੱਲਦੀ ਸੀ। ਉਹ ਪਰਲੀ ਸਾਈਡ। ਲੋ ਜੀ ਇਹ ਪੁਰਾਣਾ ਦਰਵਾਜ਼ਾ ਹੈ। ਇਹ ਜੀਵਨ ਭਿੰਡਰ 'ਚ ਅਸੀਂ ਬੜੀ ਦੇਰ ਦੇ ਘੁੰਮ ਫਿਰ ਰਹੇ ਸੀ, ਇੱਕ ਚੀਜ਼ ਲੱਭ ਹੀ ਲਈ। ਠੀਕ ਹੈ ਜੀ। ਹੁਣ ਪਤਾ ਨਹੀਂ ਕਿਹੜੇ ਸਰਦਾਰ ਦਾ ਘਰ ਸੀ। ਤਹਿਸੀਲ ਲਈਆ ਕਾਫੀ ਦੇਰ ਰਹੀ ਹੈ ਸਿੱਖਾਂ ਦੇ ਨਵਾਨੇ। ਹਾਂਜੀ ਇਸ ਤਰ੍ਹਾਂ ਇੱਥੋਂ ਸਿੱਧੀ ਜਾਂਦੀ ਸੀ ਅੰਮ੍ਰਿਤਸਰ। ਰਈਆ ਤਹਿਸੀਲ ਸੀ। ਤਹਿਸੀਲ ਰਈਆ ਤੋਂ ਪੋਲੇਪੁਰ ਤੋਂ ਸਿੱਧੀ ਜਾਂਦੀ ਅੰਮ੍ਰਿਤਸਰ। ਅੰਮ੍ਰਿਤਸਰ ਨੂੰ 18 ਕਿਲੋਮੀਟਰ ਹੈ ਇੱਥੋਂ। ਕਿੰਨਾ? 17-18 ਕਿਲੋਮੀਟਰ। ਅੱਛਾ ਜਿੰਨਾ ਪਸੂਰ ਨਹੀਂ ਇੱਥੋਂ। ਜੀ ਜੀ। ਇੰਨਾ ਹੈ। ਮੇਰੇ ਵਾਲਦ ਦਾਦਾ 155 ਸਾਲ ਦੇ ਪਹੁੰਚ ਹੋਏ ਸਨ। ਉਹਨਾਂ ਮੈਨੂੰ ਦੱਸਿਆ ਸੀ ਕਿ ਬੇਟਾ ਇਹ ਸੀ ਨਾ ਇੱਕ ਹੋਸਟਲ ਮੇਰਾ ਜੀ ਸੀ। ਅਸੀਂ ਦੋਵੇਂ ਕਬਰਸਤਾਨ 'ਚ ਬੂਟਾ ਲਿਆ ਕੇ ਤੇ ਇੱਥੇ ਲਾਇਆ ਸੀ। ਅੱਛਾ ਅੱਛਾ ਬੂਟਾ ਲਾਉਣ ਵਾਲੇ ਤੁਹਾਡੇ ਦਾਦਾ ਜੀ? ਹਾਂ ਠੀਕ ਠੀਕ। ਤੇ ਅੱਜ ਕੱਲ੍ਹ ਤਹਿਸੀਲ ਜ਼ਿਲ੍ਹਾ ਨਾਰਵਾਲ ਦੇ ਵਿੱਚ ਪਿੰਡ ਜੀ, ਪਿੰਡ ਜੀਵਨ ਭਿੰਡਰ। ਇਹ ਇੱਕ ਪੁਰਾਣਾ ਬੋਰਡ ਔਰ ਇੱਥੋਂ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਤਕਰੀਬਨ 400 ਸਾਲ ਪੁਰਾਣਾ ਬੋਰਡ ਹੈ ਜੀ। ਕੁਝ ਸ਼ੌਕ ਜਹੇ ਰੰਗਾਂ ਦਾ ਹੀ ਨਾ ਤਸਵੀਰਾਂ ਹੈ। ਜਦ ਹਟ ਗਏ ਅਸੀਂ ਇਸ਼ਕੇ ਦੀ ਮੁੱਲ ਕਰ ਬੈਠੇ ਤਸਵੀਰਾਂ ਦਾ। ਕੀ ਪੁੱਛਦੇ ਹੋ ਹਾਲ ਫਕੀਰਾਂ ਦਾ। ਸਾਡਾ ਨਦੀਆਂ ਵਿਛੜੇ। ਅੱਛਾ ਜਿਹੜੇ ਸੁਨਿਆਰੇ ਸਨ ਪੁਰਾਣੇ ਵਕਤ 'ਚ ਪਾਕਿਸਤਾਨ ਬਣਨ ਤੋਂ ਪਹਿਲੇ ਸ਼ਾਹ ਲੋਕ ਜਿਹੜੇ ਰਹਿੰਦੇ ਸਨ, ਇਹ ਮਹੱਲਾ ਸੀ ਉਹਨਾਂ ਦਾ? ਇਹ ਮਹੱਲਾ ਸੀ। ਅੱਛਾ ਅੱਛਾ ਇਹ ਮਹੱਲਾ ਸੀ ਜੀ ਤੁਹਾਡਾ। ਪਰ ਇੱਕ ਦਾ ਮਨ ਵੀ ਨਾ ਮਿਲਿਆ। ਕਿਆ ਲਿਖਿਆ ਕਿਸੇ ਮੁਕੱਦਰ ਸੀ। ਹੱਥਾਂ ਦੀਆਂ 4 ਲਕੀਰਾਂ ਦਾ। ਠੀਕ। ਜੀਵਨ ਭਿੰਡਰ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਦੇ ਗੁਆਂਢੀ ਪਿੰਡ ਜੀ ਉਹਨਾਂ ਦੇ ਨਾਂ ਲੈ ਲਵੋ। ਗਾੜੂਵਾਲ। ਅੱਛਾ ਜੀ। ਫਤੋ ਕੇ। ਗਾੜੂਵਾਲ ਫਤੋ ਕੇ। ਉਸ ਤੋਂ ਬਾਅਦ ਮਸ਼ਾਣੇ। ਉਸ ਤੋਂ ਚੱਕਰੀ ਮਜਾਦ। ਇਹ ਕੰਪਾਊਂਡ ਏਰੀਆ ਜਿਹੜਾ ਆ ਸਾਡੇ ਸੀਗੇ ਬਜ਼ੁਰਗ ਲਾਲਾ ਦੇਵੀ ਸ਼ਾਹ ਜੀ। ਅੱਛਾ ਪਰਦਾਦਾ ਜੀ ਸਾਡੇ ਸੀਗੇ ਲਾਲਾ ਦੇਵੀ ਸ਼ਾਹ ਜੀ। ਉਹਨਾਂ ਦਾ ਸ਼ੌਕਵਾਲੇ ਦਾ ਕੰਮ ਸੀਗਾ। ਅੱਛਾ ਜੀ। ਠੀਕ ਹੈ। ਅੱਛਾ ਜੀ ਠੀਕ ਹੈ। ਤੇ ਸਾਡੇ ਦਾਦਾ ਜੀ ਗੰਡਾ ਮਲ ਜੀ ਕਰਦੇ ਸੀ ਸੋਨੇ ਦਾ ਕੰਮ। ਸੁਨਿਆਰੇ ਸਨ ਉਹ? ਕਰਦੇ ਸੀ ਉਹ ਬਾਜ਼ਾਰ 'ਚ ਸੁਣਿਆ। ਅੱਛਾ ਅੱਛਾ। ਠੀਕ ਹੈ। ਇਹ ਨਹੀਂ ਪਤਾ ਘਰ ਉਹਦਾ ਪਿੱਪਲ ਸੀਗਾ। ਕਹਿੰਦੇ ਘਰ ਦੇ ਵਿੱਚ ਸੀ ਜਾਂ ਘਰ ਦੇ ਬਾਹਰ ਸੀ। ਪਿੱਪਲ ਸੀਗਾ। ਪਿੱਪਲ। ਅੱਛਾ ਅੱਛਾ। ਸੁਨਿਆਰਾ ਦਾ। ਅੱਛਾ ਉਹ ਸੁਨਿਆਰਾ ਪੇਪਰ ਮਸ਼ਹੂਰ ਸੀ। ਅੱਛਾ ਅੱਛਾ ਮਸ਼ਹੂਰ ਸੀ ਸੁਨਿਆਰਾਂ ਦਾ ਪਿੱਪਲ। ਅੱਛਾ 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 ਅੱਛਾ। ਇਹ ਮਸਜਿਦ ਹੈ ਜੀ ਪਿੰਡ ਜੀਵਨ ਭਿੰਡਰ ਦੀ ਲਹਿੰਦੇ ਪਾਸੇ ਵਾਲੀ ਜਿਹੜੀ ਮਸਜਿਦ ਹੈ। ਤੇ ਪਿੱਪਲ ਕਿੱਥੇ ਦੱਸਦੇ ਹਾਂ ਬਾਬਾ ਜੀ? ਇੱਥੇ ਕਰਕੇ ਪਿੱਪਲ ਦੱਸਦੇ ਸਨ ਜਿਹਦੀ ਅੱਲ ਸੀ ਉਸ ਵੇਲੇ ਨਾ ਸੁਨਿਆਰਿਆਂ ਦਾ ਪਿੱਪਲ। ਮਤਲਬ ਜਿਹੜੇ ਹਿੰਦੂ ਲੋਕ ਸ਼ਾਹ ਲੋਕ ਇੱਥੇ ਰਹਿੰਦੇ ਸਨ ਨਾ ਉਹਨਾਂ ਦੇ ਦੌਰ ਦਾ ਪਿੱਪਲ। ਸਾਡਾ ਨਦੀਆਂ ਵਿਛੜੇ ਨੀਰਾਂ ਦਾ। अस्सलाम वालेकुम जी वालेकुम सलाम। हाँ जी की हाल है? ठीक हो जी बड़ी मेहरबानी। हाँ जी की नाम जी अपना? डॉक्टर आसिफ नसीम जाफरी जी। डॉक्टर आसिफ नसीम जाफरी। आसिफ नसीम जाफरी। जी जी जी। वाला साहब का नाम? हकीम बरकत अली। हकीम बरकत अली। जी जी। ते दादा जी का नाम? हकीम लब्बू खान। हकीम लब्बू खान। जी जी। ते इदू उपर ग्रेट ग्रैंडफादर उन्होंने नाम साईं लब्बू सी। साईं लब्बू। मेरे दादा जी ਜਿਹੜੇ ਹਨ। अच्छा ਸਾਈਂ ਲੱਭੂ ਸੀ। ਪੜਦਾਦਾ ਜੀ। ਜੀ ਜੀ। ਠੀਕ ਹੈ। ਤੁਸੀਂ ਆਪਣੇ ਨਾਂ ਦੇ ਨਾਲ ਡਾਕਟਰ ਲਾਇਆ ਔਰ ਆਪਣੇ ਵਾਲਦ ਸਾਹਿਬ ਦੇ ਨਾਂ ਦੇ ਨਾਲ ਹਕੀਮ ਲਾਇਆ ਔਰ ਦਾਦਾ ਜੀ ਦੇ ਨਾਮ ਹਕੀਮ। ਮੈਂ ਗੱਲ ਕਰ ਸਕਦਾ ਹਾਂ ਕਿ ਜੋ ਹਿਕਮਤ ਹੈ ਤੁਹਾਡੇ ਮਤਲਬ ਕਿ ਅਬਾਉ ਦਾ ਤੋਂ ਪਿੱਛੋਂ ਲਫ਼ਜ਼ ਜੁੜਦਾ ਆ ਰਿਹਾ? ਬਿਲਕੁਲ ਬਿਲकुल। ਅੱਛਾ ਮੇਰੇ ਵਾਲਦ ਸਾਹਿਬ ਕੁਆਲੀਫਾਈਡ ਨੇ। ਠੀਕ ਹੈ। ਐਮੀਆ ਸਮਝਦੇ ਹੋ ਜੀ। ਤਕਰੀਬਨ 80-90 ਈਅਰ ओल्ड
ਉਹਨਾਂ ਦੀ ਪ੍ਰੈਕਟਿਸ ਹੈ ਮੇਰੀ। ਜੀ ਜੀ ਮੇਰੇ ਵਾਲਦ ਸਾਹਿਬ ਵੀ ਪ੍ਰੈਕਟਿਸ ਕਰਦੇ ਆ, ਮੇਰੇ ਠੀਕ ਦਾਦਾ ਹੈ। ਵੀ ਕੋਟੇ ਦੇ ਪ੍ਰਾਪਰ ਕੋਟੇ। ਅਬ ਮੂਮਨ ਫੈਮਿਲੀ ਸਾਡੀ ਜ਼ਿਆਦਾ ਕੋਟੇ ਲੈਣ ਵਾਲੀ ਹੈ। ਜੀ ਠੀਕ ਹੈ। ਜੀ ਇੱਕ ਬੰਦੇ ਕਾਰੋਬਾਰ ਹੈ ਸਾਡਾ, ਠੀਕ ਹੈ। ਦੇਰ ਦਾ ਕਾਰੋਬਾਰ ਹੈ, ਅੱਛਾ ਤੇ ਲੋਕਾਂ ਨਾਲ ਬੜਾ ਕੋਆਪਰੇਟ ਹੈ ਸਾਡਾ। ਜੀ ਬੜੀ ਮੁਹੱਬਤ ਦਿੱਤੀ ਹੈ ਲੋਕਾਂ ਨੇ, ਤੇ ਮਾਸ਼ਾਅੱਲਾ, ਕੰਮ ਨੂੰ ਇਨਸ਼ਾਅੱਲਾ ਚਲਾਈ ਆ ਰਹੇ ਆ। ਬਹੁਤ ਆਲਾ ਬਹੁਤ ਆਲਾ। ਕੋਟੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮਤਲਬ ਤੁਹਾਡੇ ਬਾਉਜਦਾਦ ਇਸ ਪਿੰਡ ਦੇ ਰਹਿਣ ਵਾਲੇ ਨਹੀਂ? ਨਹੀਂ ਰਹਿਣ ਵਾਲੇ ਇੱਥੇ ਇੱਥੋਂ ਦੇ, ਆ, ਅੱਛਾ, ਕਾਰੋਬਾਰ ਲੇਕਿਨ- ਸਾਡੇ ਜ਼ਿਆਦਾ ਵਸਿਆ, ਉੱਥੇ ਸਨ, ਕੋਟੇ ਸਨ, ਠੀਕ ਕਿਉਂਕਿ ਹੈ। ਮੇਰੇ ਦਾਦਾ ਹੀ ਸਨ। ਜਨਰਲ ਮੂਸਾ ਸਾਹਿਬ ਮੇਰੇ ਦਾਦਾ ਦੇ ਬੇਟੇ ਸਨ ਬਣੇ ਦੇ, ਜੀ ਜਿਹੜੇ ਹੀਰੋ ਸਨ 65 ਦੇ। ਅੱਛਾ। ਜਨਰਲ ਯੂਬ ਦੇ ਜ਼ਮਾਨੇ 'ਚ ਕਮਾਨ ਸੀ ਉਹਨੇ ਕੋਲ। ਓ ਅੱਛਾ ਹਾਂਜੀ। ਅੱਛਾ। ਜਨਰਲ ਮੂਸਾ ਸਾਹਿਬ ਸਨ। ਸਾਡੀਆਂ ਹਜ਼ਾਰਾਂ ਮਾਮਬਾਰ ਅਕਸਰ ਮੀਟਿੰਗ ਹੁੰਦੀ ਸੀ, ਜੀ ਜੀ ਮਜਾਲਸ ਵਗੈਰਾ ਹੁੰਦੀ ਸੀ, ਠੀਕ ਹੈ। ਉੱਥੇ ਕਾਫੀ ਦਾ ਮੀਟਿੰਗ ਹੁੰਦੇ ਰਹੇ ਆ, ਬੈਠੇ ਰਹੇ ਆ। ਜੀ ਸਹੀ, ਜ਼ਬਰਦਸਤ। ਔਰ ਇਹ ਪਿੱਛੇ ਡਾਕਟਰ ਸਾਹਿਬ ਦੀ ਨੇਮ ਪਲੇਟ ਵੀ ਪਈ, ਡਾਕਟਰ ਆਸਮ ਨਸੀਮ ਜਾਫਰੀ, ਜੀ ਜੀ MBESRMP। ਹਾਂਜੀ ਅੱਗੇ ਥੱਲੇ ਪਿੰਡ ਦਾ ਨਾਮ ਲਿਖਿਆ ਜੀ ਜੂਨ ਭਿੰਡਰ। ਜੀ, ਜੀ। ਅੱਗੇ ਤੁਸੀਂ ਆਪਣਾ ਡਿਗਰੀ ਵਗੈਰਾ ਕੀਤੀ ਹੈ ਡਾਨ ਮੈਡੀਕਲ ਕਾਲਜ ਜਰਮਨੀ ਤੋਂ। ਹਾਂਜੀ ਬਹੁਤ ਜ਼ਬਰਦਸਤ। ਬ੍ਰਾਂਚ ਜਰਮਨੀ ਵੀ ਹੈ, ਲੇਕਿਨ ਹੈ ਲਾਹੌਰ ਦਾ ਬ੍ਰਾਂਚ। ਅੱਛਾ ਲਾਹੌਰ ਮਤਲਬ ਦੀ ਸ਼ਾਖ ਬ੍ਰਾਂਚ ਹੋਈ। ਹਾਂਜੀ ਓਕੇ ਓਕੇ। ਅੱਛਾ ਆਪਣਾ ਡਾਕਟਰ ਸਾਹਿਬ, ਮੈਂ ਤੁਹਾਨੂੰ ਡਾਕਟਰ ਸਾਹਿਬ ਵੀ ਕਵਾਂਗਾ, ਵਿੱਚ ਤੁਹਾਨੂੰ ਮੈਂ ਹਕੀਮ ਸਾਹਿਬ ਵੀ ਕਵਾਂਗਾ। ਨਹੀਂ ਕੱਖ ਵੀ ਨਾ ਜਜ਼ਾਕੱਲਾ। ਜੂਸ ਲਾ ਯਾਰ ਦੋ। ਨਹੀਂ ਨਹੀਂ, ਜੋ ਸਾਰਾ ਕੁਝ ਮੇਰੀ ਗੱਲ ਸੁਣੋ, ਸਾਰਾ ਕੁਝ ਤੁਹਾਡੀ ਮਿਹਰਬਾਨੀ, ਤੁਹਾਡੀ ਮੁਹੱਬਤ ਪਹੁੰਚ ਨਾ, ਨਾ, ਨਹੀਂ। ਜਜ਼ਾਕੱਲਾ। एक ही साहब में खड़े हो गए, मुझे शेर सुन लो। ओहो एक बिस्मिल्लाह। ही साहब में खड़े हो गए महमूद और एजाज, हाँ ना कोई बंदा रहा ना कोई बंदा नवाज। हाँ हाँ। साहबो गनीमत ताज एक हुए, तेरी सरकार में पहुंचे तो सभी एक हुए। हाँ हाँ। कोई नहीं से उन्नीस। ਉੱਥੇ ਕੋਈ ਨਹੀਂ ਖੇੜਾ ਨਹੀਂ, ਉੱਥੇ ਇੱਕ ਸਾਫ ਚੀਜ਼ ਬਿਲਕੁਲ। शायर भी हैं, जी लोहे भी लिखना, गजला लिखना। ਵਾਹ 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 ਵਾਹ। ਮੈਂ ਤੁਹਾਡੇ ਕੋਲ ਦੁਬਾਰਾ ਵੀ ਟਾਈਮ ਇਨਸ਼ਾਅੱਲਾ ਲਵਾਂਗਾ। मैं ਤੁਹਾਡਾ ਮੈਨੂੰ ਸਾਰੀ ਇਲਾਕਾ ਚੀਜ਼ ਸਾਡੇ ਦੀ ਸਮਝ ਆ ਰਿਸ਼ਤੇਦਾਰੀ ਗਈ। ਉਧਰ ਬਾਜਰਾ ਗਲੀ, ਫਿਰ ਉਸ ਤੋਂ ਬਾਅਦ ਚੰਦਰ ਪਿੰਡ ਉੱਥੇ ਬਾਜਰਾ ਗਲੀ, ਉਮਰਾ ਵਾਲੀ। ਜੀ ਕਾਫੀ ਪੇਸ਼ੈਂਟ ਵੀ ਮੇਰੇ ਕਾਫੀ ਉੱਥੋਂ ਆਉਂਦੇ ਨੇ ਮੇਰੇ ਕੋਲ, ਜੀ। ਤੇ ਬੰਦੇ ਦੇ ਕੋਆਪਰੇਟ ਹੈ, ਮੁਹੱਬਤ ਹੋਣੀ ਚਾਹੀਦੀ। ਜ਼ਬਰਦਸਤ। ਆਪਣਾ ਗੈਰ ਵੀ ਆਪਣਾ ਬੜਾ ਉਹ ਸਾਨੂੰ ਵੀ ਆਈਡੀਆ ਹੋ ਗਿਆ ਜੀ, ਆਪਣਾ ਆਂਦੇ ਨੇ ਪਹਿਲੀ ਮੁਲਾਕਾਤ। ਆਪਣਾ ਡਾਕਟਰ ਸਾਹਿਬ, ਪਿੰਡ ਜੀਵਨ ਭਿੰਡਰ, ਜੀ ਜੀ। ਇਹਦੀ ਵਜ੍ਹਾ ਤਸਮੀਆ ਮਤਲਬ ਜੇ ਪਹਿਲੇ ਜਿਉਣ ਆਇਆ ਕੋਈ ਬਾਬਾ ਸੀ ਜਿਹਦੇ ਜੀ ਨਾਂ ਤੇ ਹੁਕਮ ਮੈਂ ਦੱਸਦਾ ਤੁਹਾਨੂੰ, ਇਹ ਸਾਡਾ ਪਿੰਡ ਸੀ ਸਿੱਖਾਂ ਦਾ। ਅੱਛਾ ਠੀਕ ਹੈ ਕਿਉਂਕਿ ਜਿਹੜੇ ਬਾਬਾ ਦਾ ਪਹਿਲਾਂ ਉਸ ਦੱਸਿਆ ਨਾ, ਉਹ ਦੱਸਣ ਦੇ ਉੱਤੇ ਮੈਂ ਤੁਹਾਡੇ ਨਾਲ ਰਿਪੀਟ ਕਰ ਰਿਹਾ। ਜੀ। ਜੂਨ ਭਿੰਡਰ ਜੀਵਨ ਸੀ ਸਿੱਖ, ਅੱਛਾ ਭਿੰਡਰ ਸੀ ਜ਼ਾਤ। ਠੀਕ ਹੈ। ਆ ਤਲਵੰਡੀ ਭਿੰਡਰਾਂ ਇਹ ਭਰਾ ਸਨ। ਜੀਵਨ ਤਲਵੰਡੀ ਠੀਕ ਹੈ। ਭਰਾ ਸਨ। ਉਹ ਤਲਵੰਡੀ ਭਿੰਡਰਾਂ ਉਹ ਹੋ ਗਿਆ, ਜੀਵਨ ਆ ਗਿਆ। ਜੀਵਨ ਭਿੰਡਰ ਸਿੱਖ ਸੀ, ਜੀਵਨ ਤੇ ਭਿੰਡਰ ਜ਼ਾਤ ਸੀ ਉਹਦੀ। ਜੀਵਨ ਸਿੰਘ ਸੀ ਤੇ ਫਿਰ ਜੀਵਨ ਹਾਂ ਐ ਸੀ ਅੱਛਾ ਜੀ ਅੱਛਾ ਜੀ। ਜਿਹੜੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਹੈ। ਠੀਕ ਹੈ, ਮਤਲਬ ਕਹ ਲਓ ਕਿ ਭਿੰਡਰ ਜੱਟਾਂ ਦਾ ਪਿੰਡ ਹੋਇਆ। ਜੱਟਾਂ ਭਿੰਡਰ ਅੱਛਾ। ਹਾਂਜੀ ਜੱਟ, ਜੀ ਜਿਨ੍ਹਾਂ 'ਚ ਹੁਣ ਵੀ ਉਹਨਾਂ ਦੀ ਆਵਾਜ਼ ਦਾ ਤੋਂ ਨਸਲ ਹੈ ਜੀ ਸਾਡੇ ਪਿੰਡ 'ਚ। ਅੱਛਾ ਜੀ। ਤੇ ਉਹਦੇ ਬੂਟੇ ਖਾਨ ਨਾਲ ਹੀ ਹੈ, ਇਹ ਉਹਦਾ ਖਾਨਦਾਨ ਚੋਂ ਹੀ ਹੈ। ਮਤਲਬ ਕਹਿ ਲਓ ਕਿ ਮੁਸਲਮਾਨ ਭਿੰਡਰ ਜੱਟ ਵੀ ਇੱਥੇ ਅੱਜ ਵੀ ਆਬਾਦ ਨੇ। ਹਾਂ ਬਾਤ ਨੇ ਅੱਛਾ ਅੱਛਾ ਅੱਛਾ। ਬੈਕ ਸਾਈਡ ਤੇ ਉਹਨਾਂ ਮਕਾਨ। ਡਾਕਟਰ ਸਾਹਿਬ ਕਿਹੜੀ ਕਿਹੜੀ ਆਬਾਦੀ ਇੱਥੇ ਆਪਣਾ ਰਹਾਇਸ਼ ਲੈਸ਼ ਇੱਥੇ ਹਰ ਕੌਮ ਹੈ। ਅੱਛਾ ਰਾਵਲ ਰਾਜਪੂਤ, ਠੀਕ ਹੈ। ਉਸ ਤੋਂ ਬਾਅਦ ਕਸ਼ਮੀਰੀ ਭੱਟ ਬਰਾਦਰੀ ਹੈ, ਠੀਕ ਹੈ। ਚੌਹਾਨ ਬਰਾਦਰੀ ਹੈ। ਉਸ ਤੋਂ ਬਾਅਦ ਕੁਝ ਮੁਕਾਤਲੇ ਫਿਕਰ ਕਾਫੀ ਲੋਕ ਨੇ ਮੁਖ ਸੇ ਜੀ ਜੁਆਇਨ ਹੋਏ ਨੇ। ਜੀ ਜੀ। ਪਾਕਿਸਤਾਨ ਬਣਨ ਤੋਂ ਪਹਿਲੇ ਇੱਕ ਤੇ ਹੋ ਗਏ ਜੀ ਪਾਕਿਸਤਾਨ ਸਿੱਖ ਬਣਨ ਤੋਂ ਭਿੰਡਰ। ਪਹਿਲੇ ਸੀ ਜ਼ਾਤ ਜੀ ਆਪਣਾ ਸਿੱਖਾਂ ਦੀ, ਠੀਕ ਹੈ। ਸਿੱਖ ਭਿੰਡਰ ਹੋ ਗਏ। ਸਿੱਖ ਪਿੰਡਰ ਹੋ ਗਏ ਇੱਕ ਸਨ, ਦੂਜੇ ਰਾਵਲ ਰਾਜਪੂਤ ਹੋ ਗਏ, ਠੀਕ ਹੈ। ਉਹ ਵੀ ਸਨ। ਕਿਉਂਕਿ ਅੱਛਾ। ਪ੍ਰੋਪਰ ਇੱਥੋਂ ਰਹਿਣ ਵਾਲੇ ਸਨ, ਜਿਹੜੇ ਮੈਂ ਨਾਂ ਲੈ ਰਿਹਾ ਨਾ ਤੁਹਾਨੂੰ ਜੀ, ਜੀ। ਨੈਮੀਨੇਟ ਕਰ ਰਿਹਾ, ਹਾਂਜੀ। ਇਸ ਇੱਥੋਂ ਦੇ ਰਹਿਣ ਵਾਲੇ ਸਨ ਪ੍ਰੋਪਰ। ਅੱਛਾ ਜੀ। ਕੁਝ ਬਾਹਰ ਲੋਕ ਆਏ ਨੇ ਜਿਨ੍ਹਾਂ ਦੇ ਸੈਟਲਮੈਂਟ ਹੋਏ ਨੇ, ਲੇਕਿਨ ਹਾਂਜੀ। ਖਾਸ ਰਾਵਲ ਜਗਦੀਪ ਰਾਜਪੂਤ- ਸ਼ਿੰਦੇ। ਜੀ ਜੀ ਹਾਂ। ਇਹ ਨੇ ਉਹ ਬਾਕੀ ਹਿੰਦੂ ਖੱਤਰੀ ਲੋਕ ਵੀ ਹੈ ਸਨ ਇੱਥੇ। ਕਸ਼ਮੀਰੀ ਸਨ, ਹਾਂ ਰਾਵਲ ਰਾਜਪੂਤ ਸਨ ਤੇ ਅੱਛਾ। ਜੱਟ ਸਿੱਖ ਸਨ। ਬਸ ਇਹ ਅੱਛਾ। ਤਿੰਨ ਪ੍ਰਾਂਤੀਆਂ ਪ੍ਰੋਪਰ ਜੀ ਇੱਥੋਂ ਦੇ ਰਹਿਣ ਵਾਲੀਆਂ ਨੇ। ਜਿਹੜੇ ਬਾਹਰ ਚ ਆ ਕੇ ਨਾ ਦੁਬਾਰਾ ਸ਼ਿਫਟ ਹੋ ਕੇ ਸੈਟਲ ਹੋਏ ਨੇ। ਠੀਕ ਠੀਕ ਹੈ। ਉਸ ਵੇਲੇ ਜਿਹੜੇ ਵੱਡੇ ਨਾਂ ਸਨ ਸਿੱਖਾਂ ਚੋਂ ਕੋਈ ਨਾਂ ਚੇਤੇ ਰਿਹਾ? ਜੀਵਨ ਸੁਣੋ ਆਪਣੇ ਇੱਕ ਤੇ ਸੀ ਨਾ ਸਿੱਖਾਂ ਨੇ, ਹਾਂ ਸਿੱਖਾਂ ਕੁੰਨਨ ਸਿੰਘ ਸੀ ਇੱਕ। ਕੁੰਦਨ ਸਿੰਘ। ਕੁੰਨਨ ਅੱਛਾ ਸਿੰਘ। ਜੀ। ਕੁੰਨਨ ਦਾ ਚਬਾਰਾ ਮਸ਼ਹੂਰ ਸੀ। ਅੱਛਾ ਕੁੰਦਨ ਦਾ ਚੁਬਾਰਾ। ਹਾਂ, ਉਹ ਅੱਛਾ ਬੜਾ- ਹੋਰ? ਨਹੀਂ ਹੋਰ ਨਹੀਂ, ਮੈਂ ਚੋਰ ਤੁਹਾਨੂੰ ਦਵਾਲ ਗਾਲੇ ਅੱਛਾ ਅੱਛਾ। ਕਰਦਾ। ਇੱਕ ਨਾਂ ਤੁਹਾਨੂੰ ਯਾਦ ਰਿਹਾ ਕੁੰਦਨ? ਕੋਈ ਨਾ ਉਹ ਮੇਰੇ ਬਾਕੀ- ਬਜ਼ੁਰਗਾਂ ਹੀ ਦੱਸਿਆ ਨਾ। ਜੀ
ਬਾਕੀ ਜੀਵਨ ਭਿੰਡਰ ਦੇ ਵਿੱਚ ਬਾਜ਼ਾਰ ਵੀ ਹੈ ਸੀ ਉਸ ਵਕਤ ਚ ਲੋਕ ਜਾਂ ਜਿੱਥੋਂ ਕੋਈ ਸ਼ਹਿਰ ਦਾ ਕਿਸੇ ਦਾ ਰੁਖ ਕਰਦੇ ਹਾਂ ਸੀ ਸੁਨਿਆਰੇ ਦੁਕਾਨ ਸੀ, ਸੁਨਿਆਰੇ ਦੁਕਾਨ ਸੀ ਪਹਿਲੀ ਸਾਈਡ ਤੇ ਚੱਲਦੀ ਸੀ, ਉਹ ਪਰਲੀ ਸਾਈਡ ਵੱਲ। ਅੱਛਾ ਅੱਛਾ, ਜਿਹਦਾ ਥੋੜੀ ਦੇਰ ਪਹਿਲੇ ਮੈਂ ਨਾਂ ਲਿਆ ਬਾਬਾ ਗੰਡਾ ਮੱਲ ਸੀ, ਹਾਂਜੀ ਉਹ ਸੁਨਿਆਰੇ ਸਨ। ਜੀ 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 ਲਾਲਾ ਦੇਵੀ ਸ਼ਾਹ ਹੋ ਹਾਂ ਗਿਆ। ਹਾਂ ਤੁਹਾਨੂੰ ਪਤਾ ਉਸ ਵੇਲੇ ਖੂਹਾਂ ਦਾ ਪਾਣੀ ਤੁਸੀਂ ਵੀ ਪੀਤਾ ਸੀ ਤੇ ਖੈਰ ਨਹੀਂ ਪੀਤਾ। ਪੀਤਾ ਜੀ ਪੀਤਾ। ਹਾਂਜੀ, ਤੇ ਦੱਸੋ ਕਿੰਨੇ ਖੂਹ ਵੇਖੇ ਤੁਸੀਂ ਪਿੰਡ ਜੀਵਨ ਭਿੰਡਰ ਚ? ਸਾਡੇ ਖੂਹ ਜਿਨ੍ਹਾਂ ਸਨ, ਖੂਹਾਂ ਦਾ ਤੁਸੀਂ ਪਾਣੀ ਪੀਂਦੇ ਪਿਲਾਉਂਦੇ ਸੀ? ਸਾਡੇ ਹਨ 2 ਖੂਹ ਸਾਰੇ, ਅੱਛਾ। 3 ਇੱਕ ਆ ਪਰਲੀ ਸਾਈਡ ਸੀ, ਲੇਕਿਨ ਹੈ ਸਨ ਲੇਕਿਨ ਹੁਣ ਨਹੀਂ। ਹੁਣ ਨਹੀਂ? ਐਸੇ ਕਿ ਇਸ ਪੰਨੇ ਸੀ, ਇੱਕ ਇੱਧਰ ਸੀ ਅੰਬਰ ਕੋਲ ਸੀ, ਇੱਕ ਇੱਧਰ ਸੀ 3 ਖੂਹ ਸਨ ਨੇ, 3-4 ਸਨ ਜਿੱਥੇ ਜਾਨੀ ਪਾਣੀ ਸਾਰਾ ਪਿੰਡ ਪਾਣੀ ਪੀਂਦਾ ਸੀ? ਹਾਂਜੀ ਹਾਂਜੀ। ਠੀਕ ਹੈ। ਤੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਸੀ ਸਿੱਖਾਂ ਦਾ ਵੱਖਰਾ ਖੂਹ ਤੇ ਮੁਸਲਿਮ ਕਮਿਊਨਿਟੀ ਦਾ ਵੱਖਰਾ ਖੂਹ? ਨਹੀਂ ਨਹੀਂ ਬਈ ਉਹਨਾਂ ਦੇ ਖੂਹ- ਜੁਆਇੰਟ ਕੌਮ ਸੀ। ਯਾਨੀ ਇਹ ਕੋਈ ਚੀਜ਼ ਨਹੀਂ ਸੀ, ਇਹ ਮਤਲਬ ਕਿ ਇਹ ਨਵੇਕਲਾਪਨ ਕੋਈ ਨਹੀਂ ਸੀ ਨਹੀਂ, ਜਿੱਦਾਂ ਮੁਸਲਮਾਨ ਵੀ ਸਿੱਖਾਂ ਦੇ ਮਹੱਲੇ 'ਚ ਪਾਣੀ ਪੀ ਸਕਦਾ ਹੋਵੇ? ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ ਸੀ। ਠੀਕ। ਤੇ ਬੜਾ ਡਿਫਰੈਂਸ ਮਾਹੌਲ ਸੀ ਜੀ। ਤੇ ਇਹ ਸੀ ਕਿ ਹਰ ਬੰਦਾ ਉਹਨੂੰ ਹਰ ਬੰਦਾ ਇੱਕ ਬੰਦੇ ਨੂੰ ਕੋਆਪਰੇਟ ਕਰਦਾ ਸੀ। ਜ਼ਬਰਦਸਤ ਜ਼ਬਰਦਸਤ। ਕੋਈ ਰਿਟਰਨ ਨਹੀਂ ਸੀ, ਕੋਈ ਬਾਤ ਨਹੀਂ ਸੀ, ਹਰ ਮਰਦਾ ਪਿਆਰ ਨਾਲ ਬਣਾ ਹੁੰਦਾ। ਮਤਲਬ ਉਸ ਵੇਲੇ ਜਿਹੜੀ ਰਹਿਤਲ ਸੀ ਉਹ ਬੜੀ ਵਧੀਆ ਸੀ, ਸੇਵਾ ਵਧੀਆ ਹੋ ਰਹੀ ਬਹੁਤ ਸੀ। ਅੱਛੀ ਜੀ। ਠੀਕ ਠੀਕ। ਆਪਣਾ ਤਹਿਸੀਲ ਨਾਰੋਵਾਲ ਸੀ ਉਸ ਵੇਲੇ? ਜੀ ਤਹਿਸੀਲ ਰਈਆ ਸੀ। ਅੱਛਾ, ਤਹਿਸੀਲ ਰਈਆ ਸੀ। ਤਹਿਸੀਲ ਰਈਆ। ਠੀਕ ਹੈ। ਇਹ ਤੋਂ ਬਾਅਦ ਆ ਕੇ ਨਾਰੋਵਾਲ ਦੇਖੋ ਤਹਿਸੀਲ ਰਈਆ ਕਾਫੀ ਦੇ ਰਹੀ ਹੈ ਸਿੱਖਾਂ ਦੇ ਨਵਾਨੇ। ਹਾਂਜੀ, ਇਸ ਤਰ੍ਹਾਂ ਇੱਥੋਂ ਹੀ। ਸਿੱਧੀ ਜਾਂਦੀ ਸੀ ਅੰਮ੍ਰਿਤਸਰ। ਰਈਆ ਤਹਿਸੀਲ ਸੀ, ਤਹਿਸੀਲ ਰਈਆ ਤੋਂ ਪੋਲੇਪੁਰ ਤੋਂ ਸਿੱਧੀ ਜਾਂਦੀ ਅੰਮ੍ਰਿਤਸਰ। ਅੰਮ੍ਰਿਤਸਰ 18 ਕਿਲੋਮੀਟਰ ਹੈ ਇੱਥੋਂ। ਕਿੰਨਾ? 17-18 ਕਿਲੋਮੀਟਰ। ਅੱਛਾ। ਜਿੰਨਾ ਪਸੂਰ ਨਹੀਂ ਇੱਥੋਂ ਜੀ ਜੀ। ਇੰਨਾ ਹੈ। ਅੱਛਾ ਜੀ। ਇਹ ਤਹਿਸੀਲ ਸੀ। ਤਹਿਸੀਲ ਤੋਂ ਬਾਅਦ ਫਿਰ ਕੁਝ ਕਾਫੀ ਦੇਰ ਹੀ ਹੈ ਤਹਿਸੀਲ, ਉਸ ਤੋਂ ਬਾਅਦ ਫਿਰ ਆ ਕੇ ਤੇ ਨਾਰਵਲ ਬਣੀ। और जिला से ਜ਼ਿਲ੍ਹਾ ਸਿਆਲਕੋਟ ਕਾਫੀ ਦੇਰ ਸਿਆਲਕੋਟ ਹੀ ਰਹੀ ਹੈ। ठीक है। ਜ਼ਿਲ੍ਹਾ ਵੀ ਤਹਿਸੀਲ ਨਾਰਵਲ ਸੀ ਉਦੋਂ ਤੇ ਜ਼ਿਲ੍ਹਾ ਸਿਆਲਕੋਟ ਸੀ। जबरदस्त। ਸਿਆਲਕੋਟ ਤੋਂ ਬਾਅਦ ਹੁਣ ਫਿਰ ਆ ਕੇ ਹੁਣ ਤਹਿਸੀਲ ਨਾਰਵਲ ਜਦੋਂ ਆ ਗਏ ਨੇ ਨਾ ਜਤੋਈ ਸਾਹਿਬ ਵਜ਼ੀਰ ਵਾਲਾ ਬਣੇ ਨੇ ਨਾ, हाँ जी। ਉਹਨਾਂ ਨੇ ਫਿਰ ਜੁਆਇਨ ਕਰਕੇ ਨਾ ਤੇ ਇਹ ਤਹਿਸੀਲ ਨਾਰਵਲ ਬਣੀ, ਜ਼ਿਲ੍ਹਾ ਜਿਹੜਾ ਉਹ ਵੀ ਨਾਰਵਲ ਕਰ ਦਿੱਤਾ। ठीक। ਇਹ ਜਤੋਈ ਸਾਹਿਬ ਗੁਲਾਮ ਸਿੰਘ ਜਤੋਈ ਸਾਹਿਬ ਨੇ ਵਜ਼ੀਰ ਵਾਲਾ ਹੋਏ, हाँ हाँ। ਉਹਨਾਂ ਕੀਤਾ ਸੀ। अच्छा जी, अच्छा जी, ठीक है। ਰਈਆ ਸਟੇਸ਼ਨ ਵੀ ਤੁਹਾਡੀ ਪਿੰਡ ਦੀ ਬਿਲਕੁਲ ਟੱਕਰ ਦੇ ਰਈਆ ਸਾਹਮਣੇ? ਸਟੇਸ਼ਨ ਜਿਹੜਾ ਸੀ ਹਾਂ। ਇਹ ਸਨ 35 ਚ ਬਣਿਆ। ਅੱਛਾ ਜੀ, 1935 ਦੀ। ਇਹਨਾਂ ਸਾਲ ਤੋਂ ਪਹਿਲੇ ਸਟੇਸ਼ਨ ਮਾਸਟਰ ਜ਼ਿਕਰੀਆ ਸਾਹਿਬ ਸਨ, ਅੱਛਾ, ਉਹ ਫੌਤ ਹੋ ਗਏ ਨੇ। ਵਾਹ, ਮੈਂ ਠੀਕ ਹੈ। ਦੇਖੇ ਨੇ, ਅੱਛਾ ਜੀ ਯਾਨੀ ਸਭ ਤੋਂ ਪਹਿਲੇ ਜੀ, ਪਹਿਲੇ ਸਟੇਸ਼ਨ ਮਾਸਟਰ। ਸਾਰੇ ਪਹਿਲੇ ਸਟੇਸ਼ਨ ਮਾਸਟਰ ਜ਼ਿਕਰੀਆ ਸਾਹਿਬ ਮੌਲਵੀ ਸਨ। ਜ਼ਿਕਰੀਆ ਸਾਹਿਬ ਸਨ। ਅੱਛਾ ਜੀ, ਰੌਣਕ ਸੁਣਾਓ ਉਸ ਵੇਲੇ। ਸ਼ੇਰ ਸੀ ਕਿ ਬੜਾ ਅੱਛਾ ਜਿਹਾ ਮਾਹੌਲ ਸੀ। ਬੜੀ ਚਹਿਲ ਪਹਿਲ ਸੀ ਉਸ ਸੜਕ ਵਕਤ। ਸੁਰ ਕੋਈ ਨਹੀਂ ਸੀ, ਬੰਨ ਸ਼ਨ ਕੋਈ ਨਹੀਂ ਸੀ, ਹਾਂਜੀ। ਕੋਈ ਲਾਹੌਰ ਨਹੀਂ ਸੀ, ਕੋਈ ਕਿਸੇ ਕਿਸਮ ਦੀ ਪ੍ਰੋਬਲਮ ਕੋਈ ਐਸੀ ਨਹੀਂ ਸੀ ਬਾਤ। ਸਿਰਫ ਇੱਕ ਸਾਦਾ ਪਲੇਨ ਜਗ੍ਹਾ ਸੀ। ਹਾਂ। ਇੱਥੋਂ ਜਾਣਾ ਔਰ ਪੜ੍ਹਨਾ ਨਹੀਂ ਸੀ, ਮੈਂ ਇੱਥੋਂ ਜਾਣਾ ਸਿੱਧੇ ਨਾਲ ਦੌੜ ਕੇ ਨਾਲ ਨਾ ਕੋਈ ਅੱਛਾ। ਸ਼ੁਰੂਆਤ ਨਾ ਕੋਈ ਨਹਿਰ ਤੇ ਨਾ ਕੋਈ ਗੱਲ ਹੀ ਨਹੀਂ ਸੀ। ਕੁੰਦਨ ਸਿੰਘ ਦਾ ਚੁਬਾਰਾ ਹੈ ਵੇ ਪਿੰਡ 'ਚ? ਨਹੀਂ, ਉਹ- ਜਾਂ ਢਹਿ ਢੇਰੀ ਹੋ ਗਿਆ? ਢਹਿ ਢੇਰੀ ਹੋ ਗਿਆ। ਢਹਿ ਢੇਰੀ ਹੋ ਗਿਆ। ਇਸ ਤੋਂ ਇਲਾਵਾ ਜੀਵਨ ਭਿੰਡਰ ਦੇ ਵਿੱਚ ਕੋਈ ਪੁਰਾਣੀ ਨਿਸ਼ਾਨੀ? ਪੁਰਾਣੀ ਨਿਸ਼ਾਨੀ ਹਾਂ। ਉਹ ਪਰਲੇ ਬੰਨੇ ਸਕੂਲ ਹੈ ਅੱਛਾ ਜਿਹੜਾ ਕਿ ਕਿਸੇ ਦੀ ਮਲਕੀਅਤ ਸੀ। ਬਾਬਾ ਦੀਨੇ ਸ਼ਾਹ ਹੁੰਦਾ ਸੀ ਇੱਕ ਕਸ਼ਮੀਰੀ, ਅੱਛਾ ਉਹਦੇ ਬੱਚੇ ਹਨ ਬਾਹਰ ਇੱਥੇ ਲਾਹੌਰ ਕਾਰੋਬਾਰ ਸੀ, ਜੀ, ਉਹਨਾਂ ਰਫਾਇਲ ਲਾ ਵਾਸਤੇ ਨਾ ਸਕੂਲ ਵਾਸਤੇ ਦੇ ਦਿੱਤੀ ਦਿੰਦੇ ਹੋ ਪਰਲੇ ਬੰਨੇ ਸਾਈਡ ਠੀਕ ਹੈ, ਸਕੂਲ ਪ੍ਰਾਇਮਰੀ ਸਕੂਲ ਹੈ ਬੱਚਿਆਂ ਦਾ। ਠੀਕ ਹੈ, ਹਾਂਜੀ ਠੀਕ ਹੈ। ਹੋਰ ਇਸ ਤੋਂ ਪੁਰਾਣਾ 400 ਸਾਲ ਤੋਂ। ਅੱਛਾ ਜੀ, ਜ਼ਰੂਰ ਇਹਦਾ ਵੀ ਅਸੀਂ ਸ਼ਾਰਡੂ ਬਣਾਉਂਦੇ ਹਾਂ। ਅੱਛਾ, ਇਸ ਤੋਂ ਇਲਾਵਾ ਪੁਰਾਣੇ ਵਕਤ ਦਾ ਕੋਈ ਘਰ, ਕੋਈ ਖੋਲਾ, ਕੋਈ ਰਹਿ ਗਿਆ ਹੈ ਨਹੀਂ ਜਿਹਨੂੰ ਤੁਸੀਂ ਜਾਣਦੇ ਹੋ? ਸਾਰੇ ਮਤਲਬ ਨਵਾਂ, ਹਰ ਚੀਜ਼ ਨਵੀਂ ਬਣ ਗਈ ਤੁਹਾਡੀ ਨਵੀਂ ਨਜ਼ਰ ਬਣ 'ਚ? ਪਹਿਲੀ ਤੇ ਖਾਈ ਨਹੀਂ, ਨਵੀਂ ਬਣ ਗਈ ਸਾਰੀ ਚੀਜ਼। ਅੱਛਾ, ਇੱਕ ਤੇ ਤੁਹਾਡੀ ਇਹ ਦੁਕਾਨ ਦੇ ਬਾਹਰ ਨਿਕਲਿਆ ਹੀ ਨਾ ਸੱਜੇ ਹੱਥ ਬੋਰਡ ਦਾ ਬੂਟਾ ਵੇ, ਇਹ ਪੁਰਾਣਾ ਵੇ। ਹਾਂ, ਇਹ ਮੇਰੇ ਇਹਦੇ ਬਾਰੇ ਦਾਦਾ ਹੀ ਤੁਸੀਂ ਲਾਇਆ ਸੀ ਜੀ, ਮੇਰੇ ਦਾਦਾ ਹੀ ਲਾਇਆ ਸੀ, ਇਹ ਮੈਨੂੰ ਦੱਸਦੇ ਹਨ। ਹਾਂ। ਮੇਰੇ ਦਾਦਾ ਜੀ 150 years old ਅੱਛਾ when died। Oh। ਮੇਰੇ ਵਾਲਦ ਦਾਦਾ 155 ਸਾਲ ਦੇ ਫੌਤ ਹੋਏ ਸਨ। ਬੱਲੇ। ਉਹਨਾਂ ਮੈਨੂੰ ਦੱਸਿਆ ਸੀ ਕਿ ਬੇਟਾ ਇਹ ਅਸੀਂ ਨਾ ਇੱਕ ਹੋਸਟਲ ਮੇਰਾ ਜੀ ਸੀ, ਅਸੀਂ ਦੋਵੇਂ ਕਬਰਸਤਾਨ 'ਚ ਬੂਟਾ ਲਿਆ ਕੇ ਤੇ ਇੱਥੇ ਲਾਇਆ ਸੀ ਇਹ। ਅੱਛਾ, ਇਹ ਬੂਟਾ ਲਾਉਣ ਵਾਲੇ ਤੁਹਾਡੇ ਦਾਦਾ ਜੀ? ਹਾਂ। ਠੀਕ ਠੀਕ। ਕਿੰਨੀ ਕੁ ਉਮਰ ਹੋ ਗਈ ਹੋਏਗੀ ਇਸ ਬੂਟੇ ਦੀ ਤੁਹਾਡੇ? ਇਹ ਮੈਨੂੰ ਮੇਰੇ ਜੁੜਨਾ ਮੈਂ ਐਸਰਾ ਦੇ ਵੇਨਾ ਅੱਛਾ, ਯਾਨੀ ਅਸੀਂ ਇਹ ਗੱਲ 400 ਸਾਲ ਤੋਂ ਹੈ ਵੇ। 400 ਸਾਲ। ਬੱਲੇ 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 ਬੱਲੇ। ਠੀਕ ਹੈ। ਫਿਰ 400 ਸਾਲ ਹੈ। ਅੱਛਾ, ਥੋੜੀ ਜਿਹੀ ਲੋਕੇਸ਼ਨ ਵੀ ਸਾਨੂੰ ਦੱਸ ਦਵੋ ਕਿ ਇਹ ਜਿਹੜਾ ਬੂਟਾ ਵੇ ਜਾਂ ਤੁਹਾਡੀ ਦੁਕਾਨ ਜਿਹੜੀ ਹੈ ਪਿੰਡ ਦੀ ਕਿਹੜੀ ਬਾਈ ਬਣ ਗਈ? ਪੰਜਾਬੀ ਚ ਲਹਿੰਦੇ ਬੰਨੇ, ਪਹਾੜ ਬੰਨੇ, ਚੜ੍ਹਦੇ ਚੜ੍ਹਦੇ ਪਾਸੇ ਬੋਰਡ ਦਾ ਬੂਟਾ ਜੀ। ਥੋੜੀ ਦੇਰ ਤੱਕ ਅਸੀਂ ਤੁਹਾਨੂੰ ਵੀ ਕਲਿੱਪ ਦਿਖਾਣੇ ਆ। ਠੀਕ ਹੈ।
ਇਸ ਤੋਂ ਇਲਾਵਾ ਪਿੰਡ ਜੂਨ ਭਿੰਡਰ ਦੇ ਵਿੱਚ ਕੋਈ ਪੁਰਾਣਾ ਮੇਲਾ ਕਿਸੇ ਬਜ਼ੁਰਗਾਂ ਦੇ ਨਾਂ ਤੇ ਲੱਗਦਾ ਮੇਲਾ ਸਾਡੇ ਹੁੰਦਾ ਸੀ ਜੀ ਬਾਬਾ ਨਾਸਰ ਸ਼ਾਹ ਵਲੀ ਇਹ ਖਾਨ ਖਾਨਗਾ ਅੱਛਾ। ਇਹ ਖਾਨਗਾ ਉਹਨਾਂ ਦੀ ਅੱਗੇ ਜੀ ਪੁਰਾਣਾ ਮੇਲਾ ਸਾਡੇ ਮੇਰੀ ਅੰਦਾਜ਼ਾ ਕਿ ਮੇਰੀ ਪੈਦਾਇਸ਼ ਤੋਂ ਪਹਿਲੇ ਹੁੰਦਾ ਰਿਹਾ ਮੇਲਾ ਪੁਰਾਣੀ ਦੇਰ ਦਾ। ਮਤਲਬ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਭਾਈ ਸਿੱਖਾਂ ਦੇ ਦੌਰ ਦਾ ਮੇਲਾ ਹੋਇਆ। ਹਾਂ ਸਿੱਖਾਂ ਤੋਂ ਹਾਂ, ਠੀਕ। ਜੂਨ ਭਿੰਡਰ ਦੇ ਜਿਹੜੇ ਦੁਆਲੇ ਦੇ ਪਿੰਡ ਨੇ ਦੇ ਗੁਆਂਢੀ ਪਿੰਡ ਜੀ ਉਹਨਾਂ ਦੇ ਨਾਂ ਲੈ ਲਵੋ। ਗਾੜੂਵਾਲ ਅੱਛਾ ਜੀ। ਫਤੋ ਕੇ ਹੂੰ ਗਾੜੂਵਾਲ ਫਤੋ ਕੇ ਉਸ ਤੋਂ ਬਾਅਦ ਮਸ਼ਾਣੇ ਹੂੰ ਉਸ ਤੋਂ ਚੱਕਰੀ ਠੀਕ। ਮਜਾਦ ਹੂੰ ਇਹ ਕੰਪਾਊਂਡ ਏਰੀਆ ਜਿਹੜਾ ਹੈ। ਅੱਛਾ ਮਜਾਦ ਗਾੜੂਵਾਲ ਹੂੰ ਪਤਾ ਚਲਾ ਗਿਆ ਗਾੜੂਵਾਲ ਕੁੱਲਾ ਮਲਿਆਲਾ ਵੀ ਨਾਲ ਹੀ ਰਲਦਾ ਕੰਪਾਊਂਡ। ਜੀ ਇਹ 5-7 ਪਿੰਡ ਜਿਹੜੇ ਕੰਪਾਊਂਡ ਲੱਗਦੇ ਠੀਕ ਹੈ ਠੀਕ ਹੈ। ਮਸਜਿਦ ਹੈ ਸੀ ਕਿਹੜੀ? ਸਿੱਖਾਂ ਦੇ ਦੌਰ ਚ? ਹਾਂ ਆਪਣੇ ਮਸਜਿਦ ਪਿੰਡ ਆ ਮਸਜਿਦ ਸਾਡੀ ਹੈ ਸੀ ਹੈ ਸੀ। ਮਸਜਿਦ ਹੈ ਕੱਚੀ ਸੀ ਮਸਜਿਦ ਹੁਣ ਤਾਂ ਮਸਜਿਦ ਮੈਂ ਹੀ ਬਣਵਾਈ ਹੈ ਅੱਛਾ ਮੌਲਾ ਕਾਇਨਾਤ ਦੀ ਮੈਂ ਨਹੀਂ ਮੇਰੇ ਰੱਬ ਨੇ ਬਣਾਈ ਹੈ ਜੀ, ਬਿਲਕੁਲ। ਅਲਲੇ ਇਹ ਮਸਜਿਦ ਬਣੀ ਸੀ ਉਦੋਂ ਕੱਚੀ ਮਸਜਿਦ ਸੀ ਛੋਟੀ ਜਿਹੀ ਅੱਛਾ ਜਦੋਂ ਮੈਂ ਨਮਾਜ਼ ਪੜ੍ਹ ਲੈਣਾ ਠੀਕ ਹੈ। ਤੁਸੀਂ ਦੱਸਿਆ ਕਿ ਯਾਰ ਸਿੱਖਾਂ ਦਾ ਪਿੰਡ ਸੀ ਔਰ ਕੀ ਆਇਆ ਉਹਨਾਂ ਦਾ ਵੀ ਕੋਈ ਇਬਾਦਤਗਾਹ ਗੁਰਦੁਆਰਾ ਹੈ ਸੀ ਪਿੰਡ ਚ? ਕੁੱਲੇ ਨਹੀਂ ਗੁਰਦੁਆਰਾ ਸੀ ਉਹਨਾਂ ਦਾ ਹੈਗਾ। ਅੱਛਾ ਕੁੱਲੇ ਹੈ ਸੀ ਕੁੱਲੇ ਮਲਿਆਲੇ ਕੁੱਲੇ ਅਗਲੇ ਮੜਿਆਲੇ। ਆਪਣੀਆਂ ਉਹ ਰਸੂਮਾਂ ਅਦਾ ਕਰਦੇ ਤਾਂ ਉੱਥੇ ਜਾਂਦੇ ਨੇ ਮਤਲਬ ਫਿਰ ਇੱਥੋਂ ਵਾਲੇ ਜਿਹੜੇ ਸਿੱਖ ਸਨ ਉੱਥੇ ਕੁੱਲੇ ਮੜਿਆਲੇ ਕੁੱਲੇ ਜਾਂਦੇ ਮਲਿਆਲੇ ਸੀ। ਹਾਂਜੀ। ਜੀ, ਜੀ। ਅੱਛਾ ਮੈਂ ਨਾ ਇੱਕ ਗੱਲ ਹੋਰ ਜ਼ਰੂਰ ਕਰਾਂਗਾ ਤੁਹਾਡੇ ਤੇ ਹੀ, ਤੁਹਾਡੇ ਆਪਣਾ ਬਾਵਜਦਾ ਤੇ ਆਪਣਾ ਵਾਲਦ ਸਾਹਿਬ ਦਾ ਜਾਂ ਦਾਦਾ ਜੀ ਕਹਿ ਲਓ। ਮੈਂ ਬਜ਼ੁਰਗਾਂ ਤੋਂ ਸੁਣਿਆ ਕਿ ਉਸ ਵੇਲੇ ਜਿਹੜੇ ਸਨ ਆਪਣਾ ਹਕੀਮ ਡਾਕਟਰ 40-40 ਕਿਲੋਮੀਟਰ ਸਫ਼ਰ ਕਰਕੇ ਲੋਕ ਜਾਂਦੇ ਸਨ, ਬਹੁਤ ਘੱਟ ਸਨ। ਮੈਂ ਦੱਸਦਾ ਤੇ ਤੁਹਾਨੂੰ ਆਪਣੇ ਬਾਰੇ ਦੱਸੋ, ਆਪਣੇ ਬਜ਼ੁਰਗਾਂ ਬਾਰੇ ਕਿ ਉਸ ਵੇਲੇ ਜੋ ਲੋਕ ਸਨ ਦਵਾਈ ਸ਼ਵਾਈ ਲੈਣ ਵਾਸਤੇ ਪੂੜੀ ਛੁੜੀ ਲੈਣ ਵਾਸਤੇ ਕਿੱਥੋਂ ਲੋਕ ਚੱਲ ਮੈਂ ਗਏ? ਦੱਸਦਾ ਤੁਹਾਨੂੰ ਹਾਂ ਕਿਉਂਕਿ ਸਾਡੇ ਮੇਰੇ ਵਾਲਦ ਸਾਹਿਬ ਦਾ ਕਾਰੋਬਾਰ ਮੁੱਦਤ ਹੈ ਹਾਂਜੀ ਮੈਨੂੰ ਵੀ ਕਾਫੀ ਦੇਰ ਹੀ ਮੈਡੀਕਲ ਰਿਲੇਟਡ ਹੋਇਆ ਨੂੰ ਜੀ। ਲੇਕਿਨ ਮੇਰੇ ਵਾਲਦ ਸਾਹਿਬ ਜੋ ਹਕੀਮ ਸਨ ਪੁਰਾਣੇ ਸਨ ਹੂੰ ਹੁਣ ਤੇ ਅਸੀਂ ਕਾਰ ਤੋਂ ਵਗੈਰਾ ਉੱਥੇ ਨਹੀਂ ਜਾਂਦੇ ਉਹ 5-5 6-6 ਕਿਲੋਮੀਟਰ ਸਫ਼ਰ ਕਰਦੇ ਹੁੰਦੇ ਇਸ ਤਰ੍ਹਾਂ ਹੀ ਬੱਦੋਂ ਮਲੀ ਪੜ੍ਹਦਾ ਵਾ ਸਲਾਮੀਆ ਸਕੂਲ 'ਚ ਹੂੰ। ਸਮਝਦੇ ਹੋ ਹਾਂਜੀ ਅਸੀਂ ਇੱਥੋਂ ਪੈਦਲ ਜਾਂਦਾ ਹੁੰਦਾ ਸਕੂਲ ਕਰਦੇ ਬੋਲੋ ਪੈਦਲ ਹੂੰ। 4 ਵਜੇ ਧੁੱਪ ਜਾਣੀ ਬਜੋਰ ਤਾਂ ਸਵੇਰੇ ਚੱਲਣਾ ਕਿਤਾਬਾਂ ਪੜ੍ਹਨੀਆਂ ਪਰ ਜਿਹੜੀ ਉਦੋਂ ਬੜੇ ਐਕਟਿਵ ਸਨ ਹਾਰਡ ਵਰਕ ਲੋਕ ਸਨ ਜੀ ਪੈਦਲ ਜਾਣਾ ਤੇ ਪੈਦਲ ਹੀ ਆਉਣਾ ਅੱਛਾ ਕਿ ਹਾਰਡ ਵਰਕ ਸੀ ਨਾ ਉਦੋਂ ਜੀ ਜੀ ਤੇ ਇਸ ਵਾਸਤੇ ਬੜੇ ਜਵਾਕਸ਼ ਲੋਕ ਸਨ ਉਦੋਂ ਹੂੰ ਬੜੇ ਠੀਕ ਠਾਕ ਲੋਕ ਸਨ ਲੇਕਿਨ ਉਹ ਲੋਕ ਹੈ ਸਨ ਲੇਕਿਨ ਲੋਕ ਹੈਲਥੀ ਸਨ ਹੈਲਥੀ ਸਨ। ਦੁੱਧ ਘਿਓ ਆਮ ਸੀ ਹਰ ਘਰ ਦੇ ਵਿੱਚ ਹੈ ਨਾ? ਘਿਓ 100 ਰੁਪਏ ਪਾ ਹਾਂਜੀ ਸ਼ਾਦੀ ਜੋ ਹੋਈ ਮੇਰੀ ਮੈਂ ਉਹਨਾਂ ਨਾਲ 400 ਰੁਪਏ ਦਾ ਇਹ 4 ਛੱਤੇ ਨੇ 2400 ਦੇ ਡੇ ਅੱਛਾ ਉਹਦਾ ਖਾਨਦਾਨ ਜੂਦਾ ਤੇ ਮਮਸਨ ਮੋਟੀ ਸੀ ਉਹਦੇ ਕੋਲ ਹੈ ਘਿਓ 100 ਰੁਪਏ ਕੁੱਕਰ ਮੈਂ 400 ਰੁਪਏ 404 ਰੁਪਏ ਲੈਂਦਾ ਰਿਹਾ ਹੁਣ ਵੀ ਤੱਕ ਡਾਕਟਰ ਸਾਹਿਬ ਦਾ ਕੁੱਕਰ ਹੀ ਨਹੀਂ ਮੁਕਾ ਛੱਡੇ ਸਾਰੇ ਮੈਂ ਦੁਆਨ ਤਾਜੀ ਮੈਂ ਜਾਪ ਲਵਾਂਗੇ ਹੂੰ ਅੱਛੇ ਮਹਿੰਗਾਈ ਨਹੀਂ ਸੀ ਅਜੇ ਸਸਤਾ ਜ਼ਮਾਨਾ ਸੀ ਜੀ ਜੀ ਆ ਸਾਡੇ ਸੀਗੇ ਬਜ਼ੁਰਗ ਲਾਲਾ ਦੇਵੀ ਸ਼ਾਹ ਜੀ ਅੱਛਾ ਪਰਦਾਦਾ ਜੀ ਸਾਡੇ ਸੀਗੇ ਲਾਲਾ ਦੇਵੀ ਸ਼ਾਹ ਜੀ ਉਹਨਾਂ ਦਾ ਸ਼ੌਹਕਾਰੇ ਦਾ ਕੰਮ ਸੀਗਾ। ਅੱਛਾ ਜੀ ਠੀਕ ਹੈ ਅੱਛਾ ਜੀ ਠੀਕ ਹੈ। ਤੇ ਸਾਡੇ ਦਾਦਾ ਜੀ ਗੰਡਾ ਮਲਦੀ ਕਰਦੇ ਸੀ ਸੋਨੇ ਦਾ ਕੰਮ। ਸੁਨਿਆਰੇ ਸਨ ਉਹ? ਕਰਦੇ ਸੀ ਉਹ ਬਾਜ਼ਾਰ ਚ ਸੁਣਾ ਅੱਛਾ ਅੱਛਾ ਅੱਛਾ। ਹੂੰ ਠੀਕ ਹੈ ਠੀਕ। ਹੋਰ ਇਸ ਤੋਂ ਇਲਾਵਾ ਕੋਈ ਤੁਹਾਨੂੰ ਦੱਸਿਆ ਉਹਨਾਂ ਨੇ ਘਰ ਬੁਆ ਕਿੱਥੇ ਸੀ? ਇਹ ਨਹੀਂ ਪਤਾ ਘਰ ਉਹਦਾ ਪਿੱਪਲ ਸੀਗਾ ਕਹਿੰਦੇ ਘਰ ਦੇ ਵਿੱਚ ਸੀ ਜਾਂ ਘਰ ਦੇ ਬਾਹਰ ਸੀ ਪਿੱਪਲ ਸੀਗਾ। ਪਿੱਪਲ ਅੱਛਾ ਅੱਛਾ ਸੁਨਿਆਰ ਵਾਲਾ ਅੱਛਾ ਉਹ ਸੁਨਿਆਰ ਦਾ ਪੇਪਰ ਮਸ਼ਹੂਰ ਸੀ ਅੱਛਾ ਅੱਛਾ ਮਸ਼ਹੂਰ ਸੀ ਸੁਨਿਆਰਾਂ ਦਾ ਪਿੱਪਲ। ਅੱਛਾ 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 ਸੁਨਿਆਰਿਆਂ ਦਾ ਪੇਪਰ ਮਸ਼ਹੂਰ ਸੀ ਹਾਂਜੀ ਹਾਂਜੀ ਪਿੱਪਲ ਹੁਣ ਨਹੀਂ ਹੈ ਲੇਕਿਨ ਉਸ ਪਿੱਪਲ ਦਾ ਨਾਮ ਤੇ ਭਾਈ ਹਰੀ ਦੱਸ ਰਹੇ ਨੇ ਕਿ ਸੁਨਿਆਰਿਆਂ ਦਾ ਪਿੱਪਲ ਹੀ ਮਸ਼ਹੂਰੀ ਸੀ ਉਹਦੀ। ਇਹ ਗਲੀ ਦਾ ਨਹੀਂ ਬੜਾ ਬਾਜ਼ਾਰ ਸੀ ਉਹ ਅੱਛਾ 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 ਉੱਚੀ ਗਲੀ ਉਹਨਾਂ ਨੂੰ ਉੱਚੀ ਗਲੀ ਹੂੰ ਅੱਛਾ ਅੱਛਾ ਉੱਚੀ ਗਲੀ ਸੀ। ਉੱਚੀ ਗਲੀ ਠੀਕ ਉਹ ਹੈ ਘਰ ਵੀ ਹੈ। ਭਾਜੀ ਗੱਲ ਭਲਾ ਕੀ ਹੈ ਤੁਹਾਨੂੰ ਤੁਸੀਂ ਸਮਝਦਾਰ ਹੋ ਪੌਣੀ ਸਦੀ ਬੀਤ ਗਈ 77 ਸਾਲ ਗੁਜ਼ਰ ਗਏ ਪਾਕਿਸਤਾਨ ਨੂੰ ਬਣਿਆ ਤੇ ਔਰ ਵਕਤ ਦੀ ਜ਼ਰੂਰਤ ਵੀ ਹੈ ਸੀ ਲੋਕਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਸੀ ਨਵੇਂ ਘਰ ਬਣ ਗਏ ਪੁਰਾਣੇ ਘਰ ਤੇ ਤੁਹਾਨੂੰ ਪਤਾ ਹੁਣ ਨਹੀਂ ਜੇ ਬਾਈ ਚਾਂਸ ਕਿਸੇ ਪਿੰਡ 'ਚ ਸਾਨੂੰ ਕੋਈ ਪੁਰਾਣੀ ਬਿਲਡਿੰਗ ਨਾ ਦੇਖਣ ਨੂੰ ਮਿਲ ਜਾਏ ਬਾਕੀ ਚਬਾਰੇ ਹੈ ਹਾਂ। ਥੋੜੀ ਦੇਰ ਹੋਈ ਟੱਠੇ ਹਾਂ ਜੀ ਜੀ ਬਾਕੀ ਮੈਂ ਜਾਂਦਾ ਵਾਂ ਬਾਜ਼ਾਰ ਵੱਲ ਨਾ ਤੁਹਾਨੂੰ ਉਹ ਗਲੀ ਜਾਂ ਜਿਸ ਜਗ੍ਹਾ ਪਿੱਪਲ ਸੀ ਉਹ ਤੁਹਾਨੂੰ ਵਿਖਾ ਦਿੰਦੇ ਆ। ਆਹ ਦੁਕਾਨ ਵੀ ਸੀਗੀ ਉਹਨਾਂ ਦੀ ਬਾਜ਼ਾਰ 'ਚ ਉੱਥੇ। ਅੱਛਾ ਅੱਛਾ
ਠੀਕ ਹੈ ਚਲੋ ਕੋਈ ਨਾ ਤੁਹਾਨੂੰ ਦੱਸ ਦਿੰਦੇ ਆ ਸੱਜੇ ਖੱਬੇ ਸਾਰੀਆਂ ਦੁਕਾਨਾਂ ਜੋ ਵੀ ਹਨ ਦੁਕਾਨ ਦਾ ਤੇ ਮੁਸ਼ਕਲ ਹੀ ਹੈ ਨਾ ਚੀਜ਼ ਆਹੋ ਇਹ ਮੂਵੀ ਬਣਾ ਕੇ ਮੈਨੂੰ ਪਾ ਦਿਓ। ਅੱਛਾ ਜੀ ਠੀਕ ਹੈ ਠੀਕ ਆ ਘਰ ਭਾਵੇਂ ਜੇ ਉਹਨਾਂ ਨੇ ਚਲੋ ਨਵਾਂ ਵੀ ਬਣਾ ਲਿਆ ਅਗਲੇ ਨੇ ਹਾਂ ਹਾਂ ਉਹਦੀ ਮਰਜ਼ੀ ਮੂਵੀ ਬਣਾ ਕੇ ਪਾ ਦਿਓ। ਹਾਂ ਦੁਕਾਨ ਦਾ ਪਤਾ ਲੱਗ ਗਿਆ ਦੁਕਾਨ ਵੀ ਦੀ ਵੀ ਮੂਵੀ ਬਣਾ ਕੇ ਪਾ ਦਿਓ। ਠੀਕ ਹੈ ਜੀ ਠੀਕ ਬੇਫਿਕਰ ਹੋ ਬਣਾ ਦਿੰਦੇ ਆ ਇੱਕ ਸਾਡੇ ਦਾਦਾ ਜੀ ਦਾ ਭਰਾ ਸੀ ਉਹ ਹਕੀਮ ਗਏ ਹਕੀਮ ਸੀਗੇ ਉਹ ਵੀ ਕੀ ਨਾਂ ਸੀ ਇਹਨਾਂ ਦਾ ਹਾਂਜੀ ਚੰਦ ਗਿਆਨ ਚੰਦ ਹਕੀਮ ਉਹਨਾਂ ਦੀ ਦੁਕਾਨ ਵੀ ਇੱਥੇ ਹੀ ਸੀ ਜਿਉਣ ਭਿੰਡਰੀ ਆਹੋ ਉੱਥੇ ਕਿਤੇ ਹੋਏਗੀ। ਅੱਛਾ ਠੀਕ ਚਲੋ ਅਸੀਂ ਤੁਹਾਨੂੰ ਵਿਖਾਉਂਦੇ ਆ ਪੁਰਾਣਾ ਬਾਜ਼ਾਰ ਹੁਣ ਤੇ ਬਾਜ਼ਾਰ ਤੇ ਨਹੀਂ ਰਿਹਾ ਹੈ ਨਾ ਬਾਬਾ ਉਹਨੇ ਬਾਜ਼ਾਰ ਕਰ ਰਿਹਾ ਹੁਣ ਤੇ। ਬਾਜ਼ਾਰ ਖਤਮ ਹੋ ਗਿਆ ਠੀਕ ਹੋ ਗਿਆ ਚਲੋ ਸਹੀ ਹੈ ਅਸੀਂ ਤਾਂ ਮੈਂ ਤੁਹਾਨੂੰ ਪਿਕਚਰਾਂ ਵਗੈਰਾ ਸ਼ੇਅਰ ਕਰਨਾ ਤੁਹਾਡੇ ਨਾਲ। ਆਖਰੀ ਗੱਲ ਬਾਬਾ ਜੀ ਉਸ ਵਕਤ ਦੇ ਵਿੱਚ ਪਿੰਡ ਜਿਉਣ ਭਿੰਡਰ ਦੇ ਬੱਚੇ ਸਿੱਖਾਂ ਦੇ ਕੀ ਤੇ ਮੁਸਲਮਾਨਾਂ ਦੇ ਕੀ ਸਕੂਲ ਕਿੱਥੇ ਪੜਨ ਜਾਂਦੇ ਸਨ? ਸਕੂਲ ਹੈ ਨਹੀਂ ਸੀ ਇੱਥੇ। ਹੈ ਨਹੀਂ ਸੀ ਕਿੱਥੇ ਸੀ ਅਗਰ ਹੈ ਜਾਂ ਸਕੂਲ ਰਈਆ ਪ੍ਰਾਇਮਰੀ ਸੀ ਮਿਡਲ ਸੀ ਲੋਅਰ ਮਿਡਲ ਪਹਿਲੇ ਪ੍ਰਾਇਮਰੀ ਸੀ ਉਸ ਤੋਂ ਬਾਅਦ ਮਿਡਲ ਹੋਇਆ ਮਿਡਲ ਹੀ ਹੈ ਹੁਣ। ਮਿਡਲ ਬਾਕੀ ਇਹ ਇੱਕ ਬੱਦੋਮੱਲੀ ਵੀ ਤੁਹਾਡੇ ਕੋਲ ਲੱਗਦਾ ਵੀ ਇਹ ਵੀ ਆਂਦੇ ਨੇ ਬੱਦੋਮੱਲੀ ਸ਼ਹਿਰ ਸੀ ਕਿਸੇ ਦੌਰ ਚ ਕਿਸੇ ਉਦੋਂ ਮੈਂ ਸ਼ਹਿਰ ਸੀ ਲੇਕਿਨ ਮੈਂ ਇਹ ਜਿਹੜਾ ਨਾ ਰਈਆ ਇਹ ਤੇ ਪੁਰਾਣਾ ਸਕੂਲ ਸੀ ਨਾ। ਹਾਂ ਮੈਂ ਵੀ ਇੱਥੇ ਪੜ੍ਹਿਆ ਸੀ ਥੋੜਾ ਅੱਛਾ ਸਮਝਦੇ ਹੋ ਲੇਕਿਨ ਇਹ ਸਕੂਲ ਪੁਰਾਣਾ ਇਹ ਰਈਆ ਹੀ ਸੀ। ਅੱਛਾ ਜੀ ਹਾਂਜੀ ਸਹੀ ਕਿਉਂਕਿ ਤਹਿਸੀਲ ਰਈਆ ਸੀ ਦਾਦੋਰੀ ਨੈਮੀਨੇਟ ਕਰਕੇ ਤੋਂ ਨਾ ਸਕੂਲ ਵਾਲੀ ਜਗ੍ਹਾ ਜੀ ਬਿਲਕੁਲ ਸਟੇਸ਼ਨ ਵੀ ਰਈਆ ਸੀ। ਸਟੇਸ਼ਨ ਜਿਹੜਾ ਸਾਡੇ ਰਈਏ ਦੇ ਨਾਂ ਤੇ ਪਿਆ ਕਿਉਂਕਿ ਰਈਆ ਮਤਲਬ ਕਬ ਤਹਿਸੀਲ ਸੀ ਤਹਿਸੀਲ ਦੀ ਨਾ ਕੰਪਾਊਂਡ ਕਰ ਦਿੱਤਾ। ਤੁਹਾਡਾ ਜਿਹੜਾ ਘਰ ਸੀ ਉਹ ਪਿੰਡ ਜਿਉਣ ਭਿੰਡਰ ਦੀ ਕਿਹੜੀ ਬਾਈ ਬੰਦਾ ਜੀ? ਚੜ੍ਹਦੇ ਪਾਸੇ ਤੇ ਤੁਹਾਡੇ ਆਂਢ ਗੁਆਂਢ ਹਿੰਦੂ ਸਿੱਖ ਲੋਕ ਵੀ ਰਹਿੰਦੇ ਸਨ? ਨਹੀਂ ਅੱਛਾ ਨਹੀਂ ਇੱਥੇ ਨਹੀਂ ਸਿੱਖੇ। ਅੱਛਾ ਪ੍ਰਧਾਨ ਰਹਿੰਦੇ ਸਿੱਖ ਅਗਰ ਹੈ ਸਨ ਪਿੰਡ ਜਿਉਣ ਭਿੰਡਰ ਦੀ ਉਹ ਲਹਿੰਦੀ ਬਾਈ ਤੇ ਦੱਖਣ ਬਾਈ ਮਤਲਬ ਇਹ ਕਹਿ ਸਕਦੇ ਹਾਂ ਪਹਾੜ ਵਾਲੇ ਪਾਸੇ ਸਿੱਖ ਜਿਹੜੇ ਲੋਕ ਸਨ ਉਹ ਪਤਾ ਨਹੀਂ ਇੱਧਰ ਆ ਸਾਈਡ ਵੱਲ ਤੇ ਇੱਧਰ ਬੋਰਡ ਨਹੀਂ ਦੱਸਦੇ। ਅੱਛਾ ਉਸ ਪਾਸੇ ਸਨ ਠੀਕ ਚਲੋ ਜੀ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਤੁਹਾਡੀ ਮੁਹੱਬਤ ਦਾ ਬਸ ਸਾਰਾ ਕੁਝ ਹੋ ਮੋਸਨ ਇਲਾਕੇ ਦੇ ਰਹਿਣ ਵਾਲੇ ਜੀ ਸਾਰਾ ਕੁਝ ਹੋ ਗਿਆ ਜਜ਼ਾਕੱਲਾ। ਲੋ ਜੀ ਮੈਂ ਇਸ ਵੇਲੇ ਮੌਜੂਦ ਹਾਂ ਪਿੰਡ ਜਿਉਣ ਭਿੰਡਰ ਤਹਿਸੀਲ ਵੀ ਨਾਰੋਵਾਲ ਤੇ ਜ਼ਿਲ੍ਹਾ ਵੀ ਨਾਰੋਵਾਲ। ਜਦ ਕਿ 1947 ਤੋਂ ਪਹਿਲੇ ਦੀ ਗੱਲ ਕਰੀਏ ਤਾਂ ਤਹਿਸੀਲ ਕੁਝ ਅਰਸਾ ਰਈਆ ਖਾਸ ਰਹੀ ਉਹਦੇ ਬਾਅਦ ਤਹਿਸੀਲ ਨਾਰੋਵਾਲ ਸੀ ਤੇ ਜ਼ਿਲ੍ਹਾ ਸਿਆਲਕੋਟ ਸੀ ਤੇ ਅੱਜ ਕੱਲ੍ਹ ਤਹਿਸੀਲ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਪਿੰਡ ਪਿੰਡ ਜਿਉਣ ਭਿੰਡਰ ਇਹ ਇੱਕ ਪੁਰਾਣਾ ਬੋਰਡ ਔਰ ਇੱਥੋਂ ਦੇ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਤਕਰੀਬਨ 400 ਸਾਲ ਪੁਰਾਣਾ ਬੋਰਡ ਹੈ ਜੀ 400 ਸਾਲ ਪੁਰਾਣਾ ਬੋਰਡ। ਆ ਜਾ ਕੇ ਪਿੰਡਾਂ ਥਾਵਾਂ ਦੇ ਵਿੱਚ ਇਹ ਹੀ ਚੀਜ਼ਾਂ ਰਹਿ ਗਈਆਂ ਜਿੱਦਾਂ ਇਹ ਸਾਹਮਣੇ ਛੱਪੜ ਇਹ ਵੀ ਪੁਰਾਣਾ ਛੱਪੜ ਤੇ ਔਰ ਪਿੰਡ ਦਾ ਚੜ੍ਹਦਾ ਪਾਸਾ ਜੀ ਚੜ੍ਹਦਾ ਪਾਸਾ ਹੈ ਪੁਰਾਣਾ ਬੋਰਡ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਜੀ। ਔਰ ਮੈਂ ਇੱਥੇ ਆਪਣਾ ਜੋ ਭਾਈ ਸਾਹਿਬ ਨੇ ਜਿਨ੍ਹਾਂ ਦੀ ਰਿਕੁਐਸਟ ਤੇ ਆਇਆ ਉਹ ਆਪਣਾ ਹਿੰਦੂ ਬਰਾਦਰੀ ਤੋਂ ਉਹਨਾਂ ਦਾ ਤਲਕ ਹੈ ਉਹਨਾਂ ਦੇ ਦਾਦਾ ਜੀ ਬਾਬਾ ਗੰਡਾ ਮੱਲ ਜਿਨ੍ਹਾਂ ਦੇ ਇੱਥੇ ਸੁਨਿਆਰਿਆਂ ਦਾ ਕੰਮ ਸੀ ਅੱਗੋਂ ਉਹਨਾਂ ਦੇ ਪੁੱਤਰ ਸਨ ਪਿਆਰਾ ਲਾਲ ਜਿਨ੍ਹਾਂ ਦੀ ਉਸ ਵੇਲੇ 12-14 ਸਾਲ ਉਮਰ ਸੀ ਇਸ ਪਿੰਡ ਨੂੰ ਛੱਡ ਕੇ ਗਏ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰ ਰਹੇ ਹਾਂ ਜੀ। ਇਹ ਆਪਣਾ ਪਿੰਡ ਦਾ ਪੁਰਾਣਾ ਛੱਪੜ ਠੀਕ ਹੈ ਜੀ ਪਿੰਡ ਜਿਉਣ ਭਿੰਡਰ ਜੀ ਭਿੰਡਰ ਜੱਟਾਂ ਦਾ ਪਿੰਡ ਸੀ ਭਿੰਡਰ ਸਰਦਾਰਾਂ ਦਾ। ਪੁਰਾਣੇ ਘਰ ਹੈ ਵੇਖੋ ਨਾ ਲੋ ਜੀ ਪਿੰਡ ਜਿਉਣ ਭਿੰਡਰ ਤਹਿਸੀਲ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਮੈਂ ਮੌਜੂਦ ਹਾਂ ਔਰ ਇਹ ਮੈਂ ਤੁਹਾਨੂੰ ਨਾ ਇਸ ਵੇਲੇ ਜੋ ਇਸ ਪਿੰਡ ਦਾ ਪੁਰਾਣਾ ਬਾਜ਼ਾਰ ਸੀ ਨਾ ਇੰਡੀਆਂ ਗਲੀਆਂ ਦਾ ਵਿਊ ਦਿਖਾ ਰਹੇ ਹਾਂ ਠੀਕ ਹੈ ਜੀ। ਹੈ ਜੀ ਇੱਥੇ ਬਾਜ਼ਾਰ ਸੀ ਜੀ ਹੈ ਬਾਜ਼ਾਰ ਤੇ ਇਹ ਅਸਲ 'ਚ ਨਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਪਹਿਲੇ ਪਿੰਡ ਜਦੋਂ ਵਸਦਾ ਸੀ ਤੇ ਉੱਚੀ ਜਗ੍ਹਾ ਤੇ ਮਿੱਟੀ ਇਕੱਠੀ ਕਰਨੀ ਟਿੱਬਾ ਬਣਾਉਣਾ ਤੇ ਇਹ ਪਿੰਡ ਦਾ ਤੁਸੀਂ ਕਹਿ ਲਓ ਕਿ ਇੱਕ ਤਰੀਕੇ ਦਾ ਮਿਡ ਕਹਿ ਲਓ ਸੈਂਟਰ ਕਹਿ ਲਓ ਤੇ ਇਹ ਸਾਰਾ ਟਿੱਬਾ ਵੇ ਇਦੋਂ ਹਰ ਗਲੀ ਫਿਰ ਤੁਹਾਨੂੰ ਨਾ ਡਾਊਨ ਜਾਂਦੀ ਮਿਲੇਗੀ ਜਿਸ ਤਰ੍ਹਾਂ ਕਿ ਸਿਆਸੀ ਗਲੀ ਆਏ ਚੱਲ ਕੇ ਤੇ ਇਹ ਇੱਕ ਜੀ ਪੁਰਾਣੀ ਨਿਸ਼ਾਨੀ ਹੈ ਜੋ ਤੁਸੀਂ ਕਹਿ ਲਓ ਕਿ ਇੱਕ ਪੁਰਾਣੀ ਨਿਸ਼ਾਨੀ ਪਿੰਡ ਜਿਉਣ ਭਿੰਡਰ ਦੀ ਤੇ ਬਾਕੀ ਹੋਰ ਕਿਧਰ
ਅੱਛਾ ਬਾਜ਼ਾਰ ਸੀ ਆ ਵੀ ਜੀ ਜੀ ਇਹ ਬਾਜ਼ਾਰ ਸਨ ਉਹ ਪਿੱਪਲ ਦੱਸਦੇ ਨੇ ਕਿੱਥੇ ਹੈ ਉਹ ਪੱਲੀ ਸਾਹਿਬ ਅੱਛਾ ਉਹ ਸੁਨਿਆਰਿਆਂ ਦਾ ਘਰ ਹੋਵੇ ਸੀ ਇਹ ਪਿੰਡ ਦੀਆਂ ਗਲੀਆਂ ਜੀ ਇਹ ਪੁਰਾਣੇ ਆ ਵੀ ਬੜੇ ਪੁਰਾਣੀ ਜਗ੍ਹਾ ਇਹ ਸਾਰੇ ਜਨਾਬ ਪੁਰਾਣੇ ਘਰ ਹੋਇਆ ਕਰਦੇ ਸਨ ਸਾਰੇ ਢਹਿ ਢੇਰੀ ਹੋ ਗਏ ਨੇ ਇਹ ਵੀ ਜੀ ਪੁਰਾਣੀ ਜੀ ਇਹ ਵੀ ਜੀ ਇਹ ਜਗ੍ਹਾ ਬੜੀ ਪੁਰਾਣੀ ਇਹ ਬਾਜ਼ਾਰ ਵਾਲੀ ਗਲੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਆ ਪੁਰਾਣੀਆਂ ਗਲੀਆਂ ਨੇ ਜਿਉਣ ਭਿੰਡਰ ਦੀ ਜਾਮਿਆ ਮਸਜਿਦ ਮੱਕੀ ਹਨਫੀ ਬਰੇਲਵੀ ਉਹ ਦਿਖਾ ਰਹੇ ਹਾਂ ਜੀ ਇਹ ਪਿੰਡ ਦੀ ਪੁਰਾਣੀ ਮਸਜਿਦ ਹੈ ਜੀ ਪੁਰਾਣੀ ਉਸ ਵੇਲੇ ਜੋ ਕੱਚੀ ਹੋਇਆ ਕਰਦੀ ਸੀ ਹੁਣ ਪੱਕੀ ਬਣ ਗਈ ਠੀਕ ਹੈ ਇਹ ਬਾਜ਼ਾਰ और ये दरबार है जो सबसे ज़्यादा पुराना ਅੱਛਾ ਕੀ ਇਹ ਦਰਬਾਰ ਸ਼ਰੀਫ ਅੱਛਾ ਅੱਛਾ ਲਓ ਜੀ ਇਹ ਕਿਆ ਪੁਰਾਣੀਆਂ ਨਿਸ਼ਾਨੀਆਂ ਜੋ ਪੁਰਾਣੀ ਨਿਸ਼ਾਨੀ ਇਹ ਦਰਬਾਰ ਸ਼ਰੀਫ ਤੁਹਾਨੂੰ ਦਿਖਾ ਰਹੇ ਹਾਂ ਇਹ ਕੀ ਨਾਮ ਬਜ਼ੁਰਗਾਂ ਦਾ ਬਾਬਾ ਬਾਬਾ ਨਾਸ਼ਰ जी ਬਾਬਾ ਨਾਸ਼ਰ ਸ਼ਾਹ ਸਾਹਿਬ ਇਹ ਪੁਰਾਣੀ ਦਰਗਾਹ ਹੈ ਨਾ ਇੱਥੇ ਮੇਲਾ ਸ਼ੇਲਾ ਵੀ ਕਰਾਉਂਦੇ मेला लगता मेला से हूँ खत्म कहना ਉਹ ਬਜ਼ੁਰਗਾਂ ਦੇ ਸਵਾਲ ਹੈ ਕਿ ਵੇਖਿਆ ਵੀ ਮੇਰਾ ਖਿਆਲ हाँ जी वही आई तो सर ये हूँ खत्म ਲੋ ਜੀ ਅੱਜ ਦਾ ਜਿਉਣ ਪਿੰਡ है 77 ਸਾਲ ਗੁਜ਼ਰਨ ਤੋਂ ਬਾਅਦ ਪੁਰਾਣੇ ਮਕਾਨ ਕੋਈ ਨਹੀਂ ਰਹੇ ਸਾਰੇ ਨਵੇਂ ਬਣ ਗਏ ਠੀਕ ਹੈ ਜੀ ਅੱਛਾ ਭਾਜੀ ਅਸੀਂ ਪਿੰਡ ਜਿਉਣ ਭਿੰਡਰ ਦੀ ਕਿਹੜੀ ਬਾਈ ਆ ਲਹਿੰਦੇ ਪਾਸੇ हाँ जी हाँ जी ਲਹਿੰਦੇ ਪਾਸੇ ਦੱਖਣ ਪਾਸੇ ਦੀ ਗੋਠ ਹੈ हाँ जी ਇਸ ਤਰ੍ਹਾਂ ਚੱਲ ਲਓ ਜੀ ਪੱਕੀਆਂ ਗਲੀਆਂ ਬੜਾ ਸੋਹਣਾ ਪਿੰਡ ਜੀ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ ਹੂੰ ਇਹ ਉਹਨਾਂ ਦੇ ਸੁਨਿਆਰਿਆਂ ਦੇ ਘਰ ਨੇ ਅੱਛਾ ਜਿਹੜੇ ਸੁਨਿਆਰੇ ਸਨ ਪੁਰਾਣੇ ਵਕਤ 'ਚ ਪਾਕਿਸਤਾਨ ਬਣਨ ਤੋਂ ਪਹਿਲੇ ਸ਼ਾਹ ਲੋਕ ਜਿਹੜੇ ਰਹਿੰਦੇ ਸਨ ਇਹ ਮਹੱਲਾ ਸੀ ਉਹਨਾਂ ਦਾ ਇਹ ਮੱਲਾ ਅੱਛਾ ਅੱਛਾ ਇਹ ਮਹੱਲਾ ਸੀ ਜੀ ਤੁਹਾਡਾ ਤੇ ਪਿੱਪਲ ਦਾ ਬੂਟਾ ਕਿੱਥੇ ਦੱਸਦੇ ਸਨ ਉਹ ਪੱਲੀ ਸਾਈ ਦੱਸਦੀ ਨਾਲ ਹੀ ਅੱਛਾ ਅੱਛਾ ਪਿੱਪਲ ਹੈ ਪਿੱਪਲ ਤਾਂ ਹੁਣ ਨਹੀਂ ਨਾ ਰਿਹਾ ਉਹ ਤਾਂ ਵੱਢ ਕੱਤਾ ਪਿੱਪਲ ਜਿਹੜਾ ਜਿਹਨੂੰ ਸੁਨਿਆਰਿਆਂ ਦਾ ਪਿੱਪਲ ਕਿਹਾ ਜਾਂਦਾ ਹੈ ਠੀਕ ਹੈ ਜੀ ਹੁਣ ਚਾਹੀਏ ਇਹਦੇ ਤੋਂ ਵੀ ਉੱਤੇ ਲੋ ਜੀ ਭਾਜੀ ਇਹ ਤੁਹਾਡੇ ਬਜ਼ੁਰਗਾਂ ਦਾ ਮਹੱਲਾ ਠੀਕ ਹੈ ਨਾ ਪਿੰਡ ਜਿਉਣ ਭਿੰਡਰ ਔਰ ਪਿੰਡ ਦੀ ਲਹਿੰਦਾ ਪਾਸਾ ਬਣਦਾ ਹਾਂਜੀ ਲੈਂਦੀ ਬਾਤ ਲਹਿੰਦੇ ਪਾਸੇ ਸੀ ਜੀ ਤੁਹਾਡੇ ਘਰ ਬੂਏ ਔਰ ਮਕਾਨ ਬਾਜ਼ਾਰ ਵੀ ਤੁਹਾਨੂੰ ਦਿਖਾਇਆ ਤੇ ਇੱਥੇ ਸੀਗਾ ਸੁਨਿਆਰਾਂ ਦਾ ਮਹੱਲਾ ਉਸ ਵੇਲੇ ਵੱਜਦਾ ਸੀ ਇਹਨੂੰ ਕਿਹਾ ਜਾਂਦਾ ਸੀ ਸੁਨਿਆਰਾਂ ਦਾ ਮਹੱਲਾ ਕਰਕੇ ਬੁਲਾਇਆ ਜਾਂਦਾ ਸੀ ਅੱਛਾ 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 ਇਹ ਪੁਰਾਣਾ ਸਕੂਲ ਇਹ ਵੀ ਪਿੰਡ ਜਿਉਣ ਭਿੰਡਰ ਦਾ ਹਾਲਾਂਕਿ ਹੈ ਤੇ 47 ਤੋਂ ਬਾਅਦ ਹੀ ਠੀਕ ਹੈ ਨਾ ਲੇਕਿਨ ਇਹ ਦੇਖੋ ਜੀ ਲਿਖਿਆ ਗਵਰਨਮੈਂਟ ਗਰਲਜ਼ ਹਾਈ ਸਕੂਲ ਜਿਉਣ ਭਿੰਡਰ ਹਿੱਸਾ ਪ੍ਰਾਇਮਰੀ ਹੁਣ ਇੱਥੇ ਸ਼ਿਫਟ ਹੋ ਗਿਆ ਵਾ ਕਿਤੇ ਹੋਰ ਹਾਂਜੀ ਅੱਛਾ ਸਾਹਮਣੇ ਇਮਾਰਤ ਬਣ ਗਈ ਹੈ ਜੀ ਤੇ ਇਹ ਪਿੰਡ ਦੀ ਇੱਕ ਹੋਰ ਮਸਜਿਦ ਆ ਗਈ ਜੀ ਲੈਂਦੀ ਬਾਤ ਹਾਂ ਇਹ ਲਿਖਿਆ ਜੀ ਪਿੰਡ ਦਾ ਨਾਮ ਮਰਕਜ਼ ਰਈਆ ਖਾਸ ਗਰਲਜ਼ ਹਾਈ ਸਕੂਲ ਲੇਕਿਨ ਉਹਦਾ ਪ੍ਰਾਇਮਰੀ ਸਾਰੇ ਬਾਕੀ ਹਾਈ ਸਕੂਲ ਮੇਨ ਤੇ ਚਲਾ ਗਿਆ ਹੈ ਨਾ ਅੱਛਾ ਇਹ ਮਸਜਿਦ ਹੈ ਜੀ ਪਿੰਡ ਜਿਉਣ ਭਿੰਡਰ ਦੀ ਲੈਂਦੇ ਬਾਤ ਲਹਿੰਦੇ ਪਾਸੇ ਵਾਲੀ ਜਿਹੜੀ ਮਸਜਿਦ ਹੈ ਮਾਸ਼ਾਅੱਲਾ ਤੇ ਪਿੱਪਲ ਕਿੱਥੇ ਦੱਸਦੇ ਆ ਬਾਬਾ ਜੀ ਇੱਥੇ ਕਰਕੇ ਪਿੱਪਲ ਦੱਸਦੇ ਸਨ ਜਿਹਦੀ ਆਲ ਸੀ ਉਸ ਵੇਲੇ ਨਾ ਸੁਨਿਆਰਿਆਂ ਦਾ ਪਿੱਪਲ ਮਤਲਬ ਜਿਹੜੇ ਹਿੰਦੂ ਲੋਕ ਸ਼ਾਹ ਲੋਕ ਇੱਥੇ ਰਹਿੰਦੇ ਸਨ ਨਾ ਉਹਨਾਂ ਦੇ ਦੌਰ ਦਾ ਪਿੱਪਲ ਔਰ ਉਸ ਪਿੱਪਲ ਨੂੰ ਇਸ ਨਾਂ ਤੋਂ ਜਾਣਿਆ ਜਾਂਦਾ ਸੀ ਸੁਨਿਆਰੇ ਵਾਲਾ ਪਿੱਪਲ ਵਾਹ ਜੀ ਵਾਹ ਠੀਕ ਹੋ ਗਿਆ ਲੋ ਜੀ ਇਹ ਪੁਰਾਣਾ ਦਰਵਾਜ਼ਾ ਇਹ ਜਿਉਣ ਭਿੰਡਰ 'ਚ ਅਸੀਂ ਬੜੀ ਦੇਰ ਦੇ ਘੁੰਮ ਫਿਰ ਰਹੇ ਹਾਂ ਅਸੀਂ ਇੱਕ ਚੀਜ਼ ਲੱਭ ਹੀ ਲਈ ਠੀਕ ਹੈ ਜੀ ਹੁਣ ਪਤਾ ਨਹੀਂ ਕਿਹੜੇ ਸਰਦਾਰ ਦਾ ਘਰ ਸੀ ਠੀਕ ਹੈ ਜੀ ਇਹ ਇੱਕ ਪੁਰਾਣਾ ਸਾਨੂੰ ਨਜ਼ਰ ਆ ਰਿਹਾ ਲੱਭ ਗਿਆ ਹਾਂ
ਇਹ ਸਦੀਆਂ ਹੀ ਹੋ ਗਿਆ ਬਦਲਿਆ ਹੀ ਨਹੀਂ। ਇੱਕ ਇਹ ਵੀ ਪੁਰਾਣਾ ਦਰਵਾਜ਼ਾ ਜੀ। ਵਾਹ ਬਈ ਵਾਹ, ਇਹ ਵੀ ਇੱਕ ਪੁਰਾਣਾ ਦਰਵਾਜ਼ਾ ਜੀ। ਠੀਕ ਹੈ, ਇਹ ਇੰਨਾ ਹੀ ਹੁਣ ਨਾ ਇਹਦਾ ਇੱਕ ਭਿੱਤ ਬਣਾ ਲਿਆ ਨਾ ਹਾਂਜੀ। ਇਹ ਦਰਵਾਜ਼ਾ ਗਲੀ ਬੰਦ ਕਰਨ ਵਾਸਤੇ ਬਹੁਤ ਆਲਾ। ਆ ਪਿੰਡ ਤੇ ਪੁਰਾਣਾ ਹੀ ਵਸਦਾ।